ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 7 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 462-272-2500 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਪਈ ਜੋ ਟੈਕ ਇੰਡਸਟਰੀ ਦੇ ਵਿੱਚ ਨਵਾਂ ਰਾਊਂਡ ਚੱਲ ਰਿਹਾ ਫਰੈਸ਼ ਲੇ ਆਫ ਦਾ, ਉਹਦੇ ਨਾਲ ਬੇ ਏਰੀਆ ਦੀ ਕੰਡੀਸ਼ਨ ਕਾਫੀ ਵਰਸਨ ਹੋ ਰਹੀ ਹੈਗੀ ਆ। ਨਵੀਆਂ ਜੋ ਲੇ ਆਫ ਹੋਈਆਂ ਹੈਗੀਆਂ ਆ, ਉਹ ਲੌਜੀਟੈਕ ਕੰਪਨੀ ਤੇ ਸੇਲਸ ਫੋਰਸ, ਉਹਨਾਂ ਦੋਨਾਂ ਨੇ ਜੋ ਆ ਨਵੇਂ ਹੋਰ ਲੋਕ ਕੱਲ ਲੇ ਆਫ ਕੀਤੇ ਹੈਗੇ ਆ। 100 ਤੋਂ ਵੱਧ ਜੋ ਟੈਕਨੋਲੋਜੀ ਰਿਲੇਟਡ ਜੌਬਸ ਬੇ ਏਰੀਆ ਦੇ ਵਿੱਚ ਲੌਜੀਟੈਕ ਕੰਪਨੀ ਤੇ ਇਸੇ ਤਰ੍ਹਾਂ ਸੇਲਸ ਫੋਰਸ ਨੇ 138 ਦੇ ਕਰੀਬ ਹੋਰ ਜੌਬਸ ਜਿਹੜੀਆਂ ਲੇ ਆਫ ਕੀਤੀਆਂ ਹੈਗੀਆਂ, ਜੋ ਉਹਨਾਂ ਨੇ ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਦੇ ਕੋਲ ਫਾਈਲ ਕੀਤਾ ਹੈਗਾ ਆ। 2022 ਦੇ ਮਿਡਲ ਤੋਂ ਲੈ ਕੇ 20,000 ਤੋਂ ਵੱਧ ਟੈਕਨੋਲੋਜੀ ਰਿਲੇਟਡ ਜੌਬਸ ਬੇ ਏਰੀਏ ਦੇ ਵਿੱਚੋਂ ਜਿਹੜੀਆਂ ਕੱਟ ਕੀਤੀਆਂ ਜਾ ਸਕੀਆਂ, ਕੱਟ ਹੋ ਗਈਆਂ ਆ। ਇਸ ਤੋਂ ਬਿਨਾਂ ਜੇ ਓਵਰਆਲ ਦੇਖਿਆ ਜਾਵੇ 3 ਲੱਖ ਦੇ ਕਰੀਬ ਟੈਕਨੋਲੋਜੀ ਰਿਲੇਟਡ ਜੌਬਸ ਆ, ਉਹ ਕੱਟ ਹੋਈਆਂ ਆਲ ਓਵਰ ਦਾ ਵਰਲਡ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਅਬੋਰਸ਼ਨ ਪਿਲਸ ਨੂੰ ਲੈ ਕੇ ਇੱਕ ਫੈਡਰਲ ਜੱਜ ਦੇ ਦੁਆਰਾ ਰੂਲਿੰਗ ਦਿੱਤੀ ਗਈ ਹੈ। ਟੈਕਸਸ ਦੇ ਫੈਡਰਲ ਜੱਜ ਨੇ ਜਿਹੜੀ FDA ਦਾ ਅਪਰੂਵਲ ਦਿੱਤਾ ਸੀਗਾ ਅਬੋਰਸ਼ਨ ਪਿਲ ਮੈਫੀਪ੍ਰਿਸਟੋਨ, ਉਸ ਦੇ ਅਪਰੂਵਲ ਦੇ ਉੱਤੇ ਬੇਸਿਕਲੀ ਰੋਕ ਲਗਾ ਦਿੱਤੀ ਗਈ ਆ। 67 ਪੇਜ ਦਾ ਓਪੀਨੀਅਨ US ਡਿਸਟ੍ਰਿਕਟ ਜੱਜ ਮੈਥਿਊ ਕੈਕਸਮਾਰਕੀ ਉਹਨਾਂ ਨੇ ਜਿਹੜਾ ਉਹ ਦਿੱਤਾ, ਜਿਸ ਦੇ ਵਿੱਚ FDA ਦੇ ਦੁਆਰਾ 2 ਦਹਾਕੇ ਪਹਿਲਾਂ ਜਿਹੜਾ ਅਪਰੂਵਲ ਆਇਆ ਸੀ, ਉਹਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਵੀ ਇੱਕ ਫੈਡਰਲ ਕਾਨੂੰਨ ਦੀ ਵਾਇਲੇਸ਼ਨ ਹੋਈ ਆ, ਉਲੰਘਣਾ ਹੋਈ ਆ ਇਸ ਦਵਾਈ ਨੂੰ ਤੇਜ਼ੀ ਦੇ ਨਾਲ ਅਪਰੂਵ ਕਰਨ ਦੇ ਚੱਕਰ ਦੇ ਵਿੱਚ। ਤੇ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਵੀ ਐਕਸ਼ਨ ਇਸ ਗੋਲੀ ਨੂੰ ਲੈ ਕੇ ਬਾਅਦ 'ਚ FDA ਦੁਆਰਾ ਲਏ ਗਏ ਆ, ਉਹ ਸਾਰੇ ਅਨਲਾਫੁਲ ਬਣਦੇ ਆ। ਉਹਨਾਂ ਨੇ ਆਪਣੇ ਇਸ ਫੈਸਲੇ ਨੂੰ 7 ਦਿਨਾਂ ਦੇ ਉੱਤੇ ਜਿਹੜਾ ਹੋਲਡ ਦੇ ਉੱਤੇ ਪਾ ਦਿੱਤਾ, ਜਿਸ ਦਰਮਿਆਨ ਬਾਈਡਨ ਪ੍ਰਸ਼ਾਸਨ ਨੂੰ US ਕੋਰਟ ਆਫ ਅਪੀਲ ਜਿਹੜਾ 5th ਸਰਕਟ ਦਾ ਆ, ਉਸ ਵਿੱਚ ਅਪੀਲ ਕਰਨ ਦਾ ਮੌਕਾ ਮਿਲੇਗਾ, ਜਿਹੜਾ ਕਿ ਲੱਗਦਾ ਵੀ ਬਾਈਡਨ ਪ੍ਰਸ਼ਾਸਨ ਤੇਜ਼ੀ ਦੇ ਨਾਲ ਕਰੇਗੀ। ਸੋ ਅੱਜ ਤੋਂ ਕੁਝ ਮਹੀਨੇ ਪਹਿਲਾਂ ਰੋ ਵਰਸਸ ਵੇਡ ਅਬੋਰਸ਼ਨ ਕਰਾਉਣ ਦੇ ਮਾਮਲੇ ਨੂੰ ਲੈ ਕੇ ਵਾਪਸ ਲਿਆ ਗਿਆ ਸੀਗਾ, ਤੇ ਹੁਣ ਅਬੋਰਸ਼ਨ ਕਰਨ ਵਾਲੀ ਜਿਹੜੀ ਇਸ ਟਾਈਮ ਜਿਸ ਦੇ ਜ਼ਰੀਏ ਕੀਤਾ ਜਾਂਦਾ ਹੈ, ਗੋਲੀ ਲਈ ਜਾਂਦੀ ਆ, ਉਸ ਦੇ ਅਪਰੂਵਲ ਦੇ ਉੱਤੇ ਵੀ ਹੁਣ ਪ੍ਰਸ਼ਨ ਚਿੰਨ੍ਹ ਖੜੇ ਹੋ ਗਏ ਨੇ। ਸੋ FDA ਦਾ ਅਪਰੂਵਲ 20 ਸਾਲ ਪਹਿਲਾਂ ਆਇਆ ਸੀਗਾ, ਤੇ ਇਹ ਡਰੱਗ ਕਹਿੰਦੇ ਵੀ ਇੱਕ ਹੋਰ ਦਵਾਈ ਦੇ ਨਾਲ ਲਿਆ ਜਾਂਦਾ ਸੀ 10 ਹਫ਼ਤੇ ਤੱਕ ਦੀ ਜੈਸਟੇਸ਼ਨ ਦੇ ਦਰਮਿਆਨ ਪ੍ਰੈਗਨੈਂਸੀ ਨੂੰ ਟਰਮੀਨੇਟ ਕਰਨ ਦੇ ਲਈ। ਸੋ ਇਹ ਪਿਛਲੇ ਨਵੰਬਰ ਤੱਕ ਸੀਗਾ। 22 ਸਾਲ ਹੋ ਗਏ ਸੀ FDA ਦੀ ਇਸ ਅਪਰੂਵਲ ਤੋਂ ਹੋਣ ਤੋਂ ਬਾਅਦ, ਜਦੋਂ ਕੁਛ ਫਿਜ਼ੀਸ਼ੀਅਨਸ ਦੇ ਗਰੁੱਪ ਨੇ ਤੇ ਮੈਡੀਕਲ ਐਸੋਸੀਏਸ਼ਨ ਨੇ ਲਾਸੂਟ ਫਾਈਲ ਕੀਤਾ ਸੀਗਾ ਏਜੰਸੀ ਦੇ ਉਸ ਅਪਰੂਵਲ ਪ੍ਰੋਸੈਸ ਨੂੰ ਜਿਹੜਾ ਉਹ ਲੈ ਕੇ, ਤੇ ਉਹਨਾਂ ਦੇ ਬੇਸਿਕਲੀ ਹੱਕ ਦੇ ਵਿੱਚ ਫੈਡਰਲ ਡਿਸਟ੍ਰਿਕਟ ਕੋਰਟ ਐਮੋਰਿਲੋ ਦੇ ਵਿੱਚ ਇਸ ਜੱਜ ਨੇ ਕਿਹਾ ਆ ਵੀ ਉਸ ਨੂੰ ਅਪਰੂਵ ਕਰਨ ਦੇ ਚੱਕਰ ਵਿੱਚ ਫੈਡਰਲ ਕਾਨੂੰਨਾਂ ਦੀ ਉਲੰਘਣਾ ਹੋਈ ਆ। ਸੋ ਇਹ ਇੱਕ ਕਾਫੀ ਵੱਡਾ ਫੈਸਲਾ ਜਿਹੜਾ ਆ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਆਇਆ ਆ, ਤੇ ਕਹਿੰਦੇ ਵੀ ਕੁਛ ਸੂਬਿਆਂ ਵਿੱਚ ਤਾਂ ਇਹ ਲਾਗੂ ਰਹਿ ਸਕਦਾ ਆ, ਪਰ ਹਾਲ ਦੀ ਘੜੀ ਇਹ ਹੁਣ ਅੱਗੇ ਉਤਲੀਆਂ ਅਦਾਲਤਾਂ ਦੇ ਵਿੱਚ ਮਸਲਾ ਡੈਫੀਨੇਟਲੀ ਜਾਵੇਗਾ।
ਅਗਲੀ ਖਬਰ ਵੱਲ ਚਲੀਏ। ਅੱਜ ਕੈਲੀਫੋਰਨੀਆ ਦੇ ਸ਼ਹਿਰ ਰੋਜ਼ਵੈਲ ਦੇ ਵਿੱਚ ਇੱਕ ਬੰਦੇ ਨੇ ਹਸਬੈਂਡ ਐਂਡ ਵਾਈਫ ਜੋੜੇ ਨੂੰ ਬੰਦੀ ਬਣਾ ਲਿਆ ਤੇ ਬਾਅਦ ਦੇ ਵਿੱਚ ਪੁਲਿਸ ਦੇ ਦੌਰਾਨ ਸ਼ੂਟਿੰਗ ਹੋਈ ਤੇ ਇੱਕ ਜਣੇ ਦੀ ਜਿਹੜੀ ਆ ਹਸਬੈਂਡ ਦੀ ਮੌਤ ਹੋ ਗਈ ਤੇ ਵਾਈਫ ਵੀ ਬੁਰੀ ਤਰ੍ਹਾਂ ਜਿਹੜੀ ਆ ਫੱਟੜ ਹੋ ਗਈ ਹੈਗੀ ਆ। ਜੇਮਸ ਮੈਗਨ ਜੋ ਰੋਜ਼ਵੈਲ ਦੇ ਆ, ਉਹਨਾਂ ਦੀ ਮੌਤ ਹੋਈ ਆ ਤੇ ਉਹਨਾਂ ਦੇ ਜੋ ਸਪਾਊਸ ਆ ਉਹ ਬੁਰੀ ਤਰ੍ਹਾਂ ਫੱਟੜ ਹੋਈ ਹੈਗੀ ਆ। ਸਸਪੈਕਟ 35 ਸਾਲਾਂ ਦਾ ਐਰਿਕ ਐਬਰਲ, ਉਸ ਨੂੰ ਪੁਲਿਸ ਵਾਲਿਆਂ ਨੇ ਗੋਲੀਆਂ ਮਾਰੀਆਂ ਪਰ ਉਹ ਸਰਵਾਈਵ ਕਰ ਗਿਆ ਹੈਗਾ। ਲੈਫਟੀਨੈਂਟ ਕ੍ਰਿਸ ਸਿਆਂਪਾ ਰੋਜ਼ਵੈਲ ਪੁਲਿਸ ਦੇ ਸਪੋਕਸਪਰਸਨ ਆ, ਉਹ ਇਹ ਉਹਨਾਂ ਨੇ ਦੱਸਿਆ ਹੈ। ਗਨ ਫਾਇਰ ਮਿਹਾਨੀ ਪਾਰਕ ਦੇ ਉੱਤੇ 12:30 ਵਜੇ ਦੇ ਕਰੀਬ ਵਾਪਰੀ ਜਦੋਂ ਕੈਲੀਫੋਰਨੀਆ ਹਾਈਵੇ ਪੈਟਰੋਲ ਆਫੀਸਰਸ ਨੇ ਇੱਕ ਸਰਚ ਵਾਰੰਟ ਫੈਲਨੀ ਇਨਵੈਸਟੀਗੇਸ਼ਨ ਦੇ ਸਰਵ ਕਰਨ ਦੀ ਕੋਸ਼ਿਸ਼ ਕੀਤੀ। ਉਹ ਤੋਂ ਬਾਅਦ ਉਹ ਜਿਹੜਾ ਬੰਦਾ ਆ ਉਹ ਭੱਜ ਗਿਆ ਤੇ ਜਾ ਕੇ ਦੋ ਜਣਿਆਂ ਨੂੰ ਉਸਨੇ ਬੰਦੀ ਬਣਾ ਲਿਆ ਤੇ ਬਾਅਦ ਦੇ ਵਿੱਚ ਗੋਲੀਬਾਰੀ ਦੇ ਵਿੱਚ ਇੱਕ ਜਣੇ ਦੀ ਮੌਤ ਹੋ ਗਈ, ਉਹਦੇ ਵੀ ਜਿਹੜੀਆਂ ਗੋਲੀਆਂ ਲੱਗੀਆਂ ਹੈਗੀਆਂ ਪਰ ਪੁਲਿਸ ਕਹਿੰਦੀ ਆ ਵੀ ਉਹ ਸਰਵਾਈਵ ਹੋ ਜਾਊਗਾ। ਤੇ ਇਹ ਜਿੱਥੇ ਗੋਲੀ ਚੱਲੀ ਬਿਲਕੁਲ ਉੱਥੇ ਲਿਟਲ ਲੀਗ ਬਾਸਕਟਬਾਲ ਫੀਲਡਸ ਦੇ ਲਾਗੇ ਬੱਚੇ ਉੱਥੇ ਖੇਡ ਰਹੇ ਸੀ ਤੇ ਲੋਕਾਂ 'ਚ ਕਾਫੀ ਸਹਿਮ ਪਾਇਆ ਗਿਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਕਹਿੰਦੇ ਵੀ ਵਾਲਗ੍ਰੀਨ ਨੂੰ ਅਜੇ ਵੀ ਮਨੀ ਦੇ ਰਿਹਾ ਆ, ਪੇ ਕਰ ਰਿਹਾ ਆ, ਜਦ ਕਿ ਬੀਤੇ ਦਿਨਾਂ 'ਚ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇਹ ਐਲਾਨ ਕੀਤਾ ਸੀਗਾ ਵੀ ਵਾਲਗ੍ਰੀਨ ਦੇ ਨਾਲ ਉਹ ਕੋਈ ਵੀ ਕਾਰੋਬਾਰ ਨਹੀਂ ਕਰਨਗੇ ਸੂਬੇ ਦੇ ਵੱਲੋਂ, ਕਿਉਂਕਿ ਅਬੋਰਸ਼ਨ ਪਿਲ ਦਾ ਹੀ ਮਸਲਾ ਬਣਿਆ ਪਿਆ ਸੀਗਾ। ਕੈਲੀਫੋਰਨੀਆ ਦਾ ਜਿਹੜਾ ਮੈਡੀਕੇਡ ਪ੍ਰੋਗਰਾਮ ਆ ਉਹ ਵਾਲਗ੍ਰੀਨ ਨੂੰ ਤਕਰੀਬਨ $1.5 ਬਿਲੀਅਨ ਹਰ ਸਾਲ ਕੰਟੀਨਿਊ ਕਰੇਗਾ, ਪੇ ਜਿਹੜਾ ਆ ਉਹ ਕਰਦਾ ਰਹੇਗਾ। 6 ਮਾਰਚ ਨੂੰ ਨਿਊਸਮ ਨੇ ਇਹ ਟਵੀਟ ਕੀਤਾ ਸੀ, ਕੈਲੀਫੋਰਨੀਆ ਵੋਂਟ ਬੀ ਡੂਇੰਗ ਬਿਜ਼ਨਸ ਵਿਦ ਵਾਲਗ੍ਰੇਨਸ ਔਰ ਐਨੀ ਕੰਪਨੀ that covers to extremist and put women's risk at life। ਤੇ ਉਹਨਾਂ ਨੇ ਜਿਹੜਾ ਕਿਹਾ ਹੈ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਸੀ ਵੀ ਜਿਹੜਾ $53 ਮਿਲੀਅਨ ਦਾ ਕੰਟਰੈਕਟ ਉਹਨਾਂ ਦੇ ਨਾਲ ਰੀਨਿਊ ਹੋਣਾ ਸੀ ਉਸ ਨੂੰ ਨਾ ਕੀਤਾ ਜਾਵੇ, ਕਿਉਂਕਿ ਸਟੇਟ ਪ੍ਰਿਜ਼ਨ ਸਿਸਟਮ ਦੇ ਲਈ ਮੈਡੀਕੇਸ਼ਨ ਦਵਾਈਆਂ ਦੀ ਸਪਲਾਈ ਵਾਲਗ੍ਰੀਨ ਕਰਦਾ ਸੀਗਾ। ਪਰ ਹੁਣ ਮੈਡੀਕੇਡ ਦੇ ਜਿਹੜੇ ਪੇਸ਼ੈਂਟਸ ਆ ਉਹ ਆਪਣੀ ਪ੍ਰਸਕ੍ਰਿਪਸ਼ਨਸ ਆ ਕਹਿੰਦੇ ਅਜੇ ਵੀ ਵਾਲਗ੍ਰੀਨ ਤੋਂ ਕਰਵਾ ਸਕਦੇ ਨੇ ਤੇ ਤਕਰੀਬਨ $1.5 ਬਿਲੀਅਨ ਹਰ ਸਾਲ ਜਿਹੜਾ ਇਹਨਾਂ ਨੂੰ ਮਿਲ ਸਕਦਾ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਹੈਲਥ ਕੇਅਰ ਸਰਵਿਸਿਜ਼ ਨੇ ਕਿਹਾ ਆ ਵੀ ਜਿਹੜਾ ਉਹਨਾਂ ਦਾ ਲਾਅ ਹੈਗਾ ਆ ਉਸ ਦੇ ਨਾਲ ਉਹ ਕੰਪਲਾਈ ਕਰਦੇ ਰਹਿਣਗੇ। ਪਿਛਲੇ ਸਾਲ ਇਹਨਾਂ ਨੂੰ $1.5 ਬਿਲੀਅਨ ਮਿਲਿਆ ਸੀਗਾ ਤੇ ਹਾਲ ਦੀ ਘੜੀ ਮੈਡੀਕੇਅਰ ਰਿਕੁਆਇਰਮੈਂਟ ਤੋਂ ਲੈ ਕੇ ਉਹ ਆਪਣਾ ਹੱਥ ਕੈਲੀਫੋਰਨੀਆ ਪਿੱਛੇ ਨਹੀਂ ਖਿੱਚ ਰਿਹਾ, ਪਰ ਇੱਕ ਪਾਸੇ ਸਾਡੇ ਗਵਰਨਰ ਸਾਹਿਬ ਕੁਝ ਹੋਰ ਕਹਿੰਦੇ ਨੇ। ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਦੂਜਾ ਦਿਨ ਲਗਾਤਾਰ ਹੋ ਗਿਆ ਜਿੱਥੇ ਪੋਰਟ ਦੇ ਵਰਕਰਸ ਲੌਂਗ ਬੀਚ ਤੇ ਲਾਸ ਐਂਜਲਸ ਦੋਨਾਂ ਦਿਨਾਂ ਤੋਂ ਕੱਲ ਤੇ ਅੱਜ ਸਟ੍ਰਾਈਕ ਤੇ ਹੈਗੇ ਆ। ਕੋਵਿਡ-19 ਪੈਂਡੇਮਿਕ ਦੇ ਦੌਰਾਨ ਬਹੁਤ ਲੰਮਾ ਡਿਲੇ ਇਹਨਾਂ ਪੋਰਟਸ ਦੇ ਉੱਤੇ ਹੋਇਆ ਸੀ, ਪਰ ਹੁਣ ਜਿਹੜੇ ਵਰਕਰਸ ਆ ਉਹ ਆਪਣੀ ਪੇ ਨੂੰ ਲੈ ਕੇ ਹੋਰ ਬੈਨੀਫਿਟਸ ਨੂੰ ਲੈ ਕੇ ਯੂਨੀਅਨ ਜੋ ਆ ਉਹ ਡੌਕ ਵਰਕਰਸ ਦੀ ਵੈਸਟ ਕੋਸਟ ਡੌਕ ਵਰਕਰਸ ਤੇ ਇੰਡਸਟਰੀ ਗਰੁੱਪ ਦੇ ਜੋ ਰਿਪਰੈਜ਼ੈਂਟੇਟਿਵਸ ਆ ਉਹ ਇੱਕ ਤਰ੍ਹਾਂ ਦੇ ਨਾਲ ਸਟ੍ਰਾਈਕ ਕਰ ਰਹੇ ਆ। ਨਵੇਂ ਕੰਟਰੈਕਟ ਦੀ ਨੈਗੋਸ਼ੀਏਸ਼ਨ ਵੀ ਚੱਲ ਰਹੀ ਹੈਗੀ ਆ। 22,000 ਤੋਂ ਵੱਧ ਵਰਕਰਸ ਜੋ ਹੈਗੇ ਆ ਓਵਰਆਲ ਜੇ ਦੇਖਿਆ ਜਾਵੇ। ਪੈਸੀਫਿਕ ਮੈਰੀਟਾਈਮ ਐਸੋਸੀਏਸ਼ਨ ਇੱਕ ਇੰਡਸਟਰੀ ਗਰੁੱਪ ਆ, ਉਹਨਾਂ ਨੇ ਇਹ ਦੱਸਿਆ ਹੈਗਾ। ILWU ਲੋਕਲ 13 ਯੂਨੀਅਨ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਜਲਦੀ ਸਾਡਾ ਜਿਹੜਾ ਮੈਟਰ ਆ ਉਹ ਸੋਲਵ ਹੋ ਜਾਏ ਤਾਂ ਕਿ ਜਿਹੜਾ ਬਾਹਲਾ ਜੋ ਡਿਲੇ ਆ ਉਹ ਨਾ ਵਧੇ। ਲਾਸ ਐਂਜਲਸ ਤੇ ਲੌਂਗ ਬੀਚ ਪੋਰਟ ਦੋਨਾਂ ਨੂੰ ਜੇ ਕੰਬਾਈਨ ਕਰਕੇ ਦੇਖਿਆ ਜਾਵੇ 40% US ਦਾ ਜੋ ਇੰਪੋਰਟ ਏਸ਼ੀਆ ਤੋਂ ਆਉਂਦਾ ਹੈ ਇਹ ਦੋਨੋਂ ਪੋਰਟਸ ਦੇ ਉੱਪਰੋਂ ਆਉਂਦਾ ਹੈਗਾ। ਸੋ ਜੇ ਉੱਥੇ ਡਿਲੇ ਹੁੰਦਾ ਉਹਦੇ ਨਾਲ ਬਹੁਤ ਜ਼ਿਆਦਾ ਅਸਰ ਆਲ ਓਵਰ ਜਿਹੜਾ USA ਦੇ ਵਿੱਚ ਪੈਂਦਾ ਹੈਗਾ। ਜੀ। ਮੋਡੈਸਟੋ ਕਹਿੰਦੇ ਵੀ ਇੱਕ ਪਰਿਵਾਰ ਨੂੰ $7.5 ਮਿਲੀਅਨ ਸਿਟੀ ਜਿਹੜੀ ਉਹ ਦੇਵੇਗੀ ਕਿਉਂਕਿ ਉਸ ਪਰਿਵਾਰ ਦਾ ਜੀ ਇੱਕ ਅਫਸਰ ਦੇ ਦੁਆਰਾ ਮਾਰਿਆ ਗਿਆ ਸੀਗਾ। 2020 ਦੇ ਵਿੱਚ ਇਹ ਘਟਨਾ ਵਾਪਰੀ ਸੀ। ਮੁੰਡਾ ਭੱਜ ਰਿਹਾ ਸੀ ਪੁਲਿਸ ਤੋਂ ਤੇ ਪੁਲਿਸ ਵਾਲੇ ਅਫਸਰ ਨੇ ਪਿੱਛੋਂ ਜਿਹੜੀ ਉਹ ਸ਼ਾਟ ਕੀਤਾ ਸੀ, ਜਿਸ ਤੋਂ ਬਾਅਦ 'ਚ ਟਰੈਵਰ ਸੀਵਰ 29 ਸਾਲਾਂ ਦਾ ਉਸ ਦੀ ਮੌਤ ਹੋ ਗਈ ਸੀ। ਕਹਿੰਦੇ ਵੀ ਜਿਸ ਟਾਈਮ ਇਸ ਦੀ ਮੌਤ ਹੋਈ ਇਹ ਅਨਆਰਮਡ ਸੀਗਾ। ਪੁਲਿਸ ਤੋਂ ਪਰੇ ਨੂੰ ਜਿਹੜਾ ਅਫਸਰ ਤੋਂ
ਇਹ ਭੱਜ ਰਿਹਾ ਸੀਗਾ ਤੇ ਪੁਲਿਸ ਸੌਰੀ ਜਿਹੜੇ ਇਸ ਪੀੜਤ ਮੁੰਡੇ ਦੇ ਪਰਿਵਾਰ ਵਾਲੇ ਜਿਹੜੇ ਕਹਿ ਰਹੇ ਆ ਵੀ ਉਹ ਇਸ ਰਾਸ਼ੀ ਨੂੰ ਵਰਤਣਗੇ ਪੁਲਿਸਿੰਗ ਦੇ ਵਿੱਚ ਜਿਹੜੀਆਂ ਤਬਦੀਲੀਆਂ ਲਿਆਉਣ ਦੇ ਲਈ। ਸੋ ਬਹੁਤ ਵਾਰੀ ਅਮਰੀਕਾ ਦੇ ਵੱਖ-ਵੱਖ ਪੁਲਿਸ ਡਿਪਾਰਟਮੈਂਟਸ ਦੇ ਅਫਸਰ ਇਸ ਚਰਚਾ ਦਾ ਵਿਸ਼ਾ ਜਾਂ ਵਿਵਾਦਾਂ ਦੇ ਵਿੱਚ ਰਹਿੰਦੇ ਆ ਵੀ ਨਿਹੱਥਿਆਂ ਦੇ ਉੱਤੇ ਜਿਹੜੀ ਗੋਲੀ ਜਦੋਂ ਚੱਲਦੀ ਆ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ। ਆਪਾਂ ਦੇਖਿਆ ਵੀ ਅਮਰੀਕਾ ਨੂੰ ਅਜਿਹੇ ਮਸਲਿਆਂ ਤੋਂ ਬਾਅਦ ਦੇ ਵਿੱਚ ਕਈ ਵਾਰੀ ਜਿਹੜੇ ਪ੍ਰੋਟੈਸਟ ਵੀ ਪੂਰੇ ਮੁਲਕ ਭਰ ਦੇ ਵਿੱਚ ਦੇਖਣੇ ਪੈਂਦੇ ਆ। 2021 'ਚ ਇਸ ਪਰਿਵਾਰ ਦੇ ਦੁਆਰਾ ਲਾਸੂਟ ਫਾਈਲ ਕੀਤਾ ਗਿਆ ਸੀ ਤੇ ਹੁਣ ਮੋਡੈਸਟੋ ਵਾਲੇ ਇਹਨਾਂ ਨੂੰ $7.5 ਮਿਲੀਅਨ ਦੇਣਗੇ ਸੈਟਲਮੈਂਟ ਦੇ ਵਿੱਚੋਂ। ਅਗਲੀ ਖਬਰ ਟੈਸਲਾ ਦੇ ਸੰਬੰਧ ਦੇ ਵਿੱਚ ਆ ਰਹੀ ਹੈ। ਟੈਸਲਾ ਨੇ ਜਦੋਂ ਪਿਛਲੀ ਵਾਰੀ ਆਪਣੀਆਂ ਕੀਮਤਾਂ ਦੇ ਵਿੱਚ 20% ਦਾ ਕੱਟ ਕੀਤਾ ਸੀ ਤੇ ਉਸ ਟਾਈਮ ਸਾਰੇ ਕਹਿੰਦੇ ਸੀ ਵੀ ਇਹ ਲਾਸਟ ਕੱਟ ਹੋਊਗਾ, ਪਰ ਅੱਜ ਟੈਸਲਾ ਨੇ ਫਿਰ ਅਨਾਉਂਸ ਕੀਤਾ ਆ ਵੀ ਉਹ ਕੁਝ ਮਾਡਲਸ ਦੇ ਉੱਤੇ, ਜੋ ਉਹਨਾਂ ਦਾ ਮਾਡਲ ਐਸ ਤੇ ਮਾਡਲ ਐਕਸ ਆ, ਉਹਦੇ ਉੱਤੇ $5,000 ਦਾ ਕੱਟ ਹੋਰ ਕਰਨ ਜਾ ਰਹੇ ਹੈਗੇ ਆ, ਜੋ ਕਿ ਪ੍ਰੈਜ਼ੈਂਟਲੀ ਉਹਦੀ ਕੀਮਤ 94,990 ਆ, ਉਹ ਘਟਾ ਕੇ 84,990 ਹੋਊਗੀ। ਮਾਡਲ 3 ਸੈਡਾਨ ਤੇ ਮਾਡਲ ਵਾਈ ਜੋ ਹੈਗੇ ਆ, ਉਹਨਾਂ ਦੇ ਉੱਤੇ ਵੀ 1,000 ਤੋਂ ਲੈ ਕੇ $2,000 ਤੱਕ ਦਾ ਕੱਟ ਕੀਤਾ ਗਿਆ ਆ। ਇਹ ਸਾਰਾ ਕੁਝ $7,500 ਦਾ ਜੋ ਫੈਡਰਲ ਟੈਕਸ ਕ੍ਰੈਡਿਟ ਆ, ਉਹ ਅਪ੍ਰੈਲ 18 ਤੱਕ ਨੂੰ ਉਹ ਅੱਧਾ ਰਹਿ ਜਾਣਾ ਆ, 3750 ਰਹਿ ਜਾਣਾ। ਸੋ ਉਸ ਨੂੰ ਜਿਹੜਾ ਆ, ਤਾਂ ਕਿ ਉਹਦੇ ਕਰਕੇ ਸੇਲਸ ਘਟ ਨਾ ਜਾਣ, ਟੈਸਲਾ ਵਾਲਿਆਂ ਨੇ ਆਪਣੀ ਜਿਹੜੀ ਆ ਕੀਮਤਾਂ ਦੇ ਵਿੱਚ ਕੱਟ ਕੀਤਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਗੱਲ ਕਰਦਾ ਜੀ, ਇੱਕ ਕੰਸਟਰਕਸ਼ਨ ਵਰਕਰ ਦੀ ਸਟਾਕਟਨ ਦੇ ਵਿੱਚ ਮੌਤ ਹੋ ਗਈ ਜਦੋਂ ਸਸਪੈਕਟਡ DUI ਡਰਾਈਵਰ ਜਿਹੜੇ ਆ ਉਹ ਡਰਾਈਵਰ ਦੇ ਦੁਆਰਾ ਉਸ ਦੇ ਵਿੱਚ ਟੱਕਰ ਮਾਰੀ ਗਈ ਤੇ ਉਸ ਦੀ ਮੌਤ ਹੋ ਗਈ। ਰਾਊਟ 4 ਦੇ ਨਜ਼ਦੀਕ ਇਹ ਘਟਨਾ ਜਿਹੜੀ ਉਹ ਵਾਪਰੀ ਜਦ ਕੰਮ ਕਰ ਰਹੇ ਬੰਦੇ ਦੇ ਉੱਤੇ ਇਸ DUI ਜਿਹੜਾ ਸੰਗਤ ਕਰ ਰਿਹਾ ਸੀਗਾ, ਡਰਾਈਵ ਕਰ ਰਿਹਾ ਸੀ, ਉਸਨੇ ਮਾਰਿਆ। I-5 ਦੇ ਨਾਰਥ ਬਾਉਂਡ ਤੇ ਸਾਊਥ ਬਾਉਂਡ ਨੂੰ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਐਕਸੈਸ ਬਲੌਕ ਕੀਤਾ ਹੋਇਆ ਸੀਗਾ ਤੇ ਕੰਕਰੀਟ ਦੀ ਕਟਿੰਗ ਜਿਹੜੀ ਉਹ ਚੱਲ ਰਹੀ ਸੀ। 21 ਸਾਲਾਂ ਦਾ ਡਰਾਈਵਰ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਭਗੌੜਾ ਉੱਥੇ ਹੋ ਗਿਆ ਤੇ ਇਹ ਬੀਬੀ ਜਿਹੜੀ ਕਹਿੰਦੇ ਆ ਵੀ ਪਤਾ ਲੱਗਾ ਵੀ ਇਹ ਕੁੜੀ ਸੀਗੀ ਜਿਸਨੇ ਗੱਡੀ ਚਲਾ ਰਹੀ ਸੀ, ਉਸ ਨੂੰ ਬਾਅਦ ਦੇ ਵਿੱਚ ਉਸਦੇ ਘਰੋਂ ਜਾ ਕੇ ਗ੍ਰਿਫਤਾਰ ਕਰ ਲਿਆ ਗਿਆ। ਮੈਨਸਲੌਟਰ, ਫੈਲਨੀ ਹਿੱਟ ਐਂਡ ਰਨ ਤੇ ਫੈਲਨੀ ਡਰਾਈਵਿੰਗ ਅੰਡਰ ਦੀ ਇਨਫਲੂਐਂਸ ਦੇ ਜਿਹੜੇ ਚਾਰजेस ਦੇ ਅਧੀਨ CHP ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਜੀ, ਮੈਕਡੋਨਲਡ ਕੰਪਨੀ ਨੇ ਕਹਿੰਦੇ ਵੀ ਬਹੁਤ ਸਾਰੇ EMPLOYEES ਦੇ ਜੋ ਪੇ ਪੈਕੇਜ ਆ ਉਹਦੇ ਵਿੱਚ ਕੱਟ ਕੀਤਾ ਆ। ਕਈ ਆਪਣੇ ਆਫਿਸਿਸ ਉਹ ਸ਼ਟ ਡਾਊਨ ਕਰਨ ਜਾ ਰਹੇ ਆ ਤੇ ਹੰਡਰਡਸ ਆਫ EMPLOYEES ਨੂੰ ਲੇ ਆਫ ਕੀਤਾ ਆ। ਪਿਛਲੇ ਦਿਨਾਂ 'ਚ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀਆਂ ਵੀ ਮੈਕਡੋਨਲਡ ਨੇ ਆਪਣਾ ਜੋ ਮੇਨ ਆਫਿਸ ਆ ਉਹ ਇੱਕ ਹਫ਼ਤੇ ਲਈ ਬੰਦ ਕੀਤਾ ਹੈਗਾ। ਅੱਜ ਇਹ ਰਿਪੋਰਟਿੰਗ ਆ ਰਹੀ ਆ ਵੀ ਜੌਬ ਕੱਟ ਕਾਫੀ ਵੱਡੀ ਗਿਣਤੀ ਦੇ ਵਿੱਚ ਮੈਕਡੋਨਲਡ ਨੇ ਕੀਤੇ ਆ। ਉਹਨਾਂ ਨੇ ਹੰਡਰਡਸ ਆਫ EMPLOYEE ਦੱਸਿਆ, ਐਗਜ਼ੈਕਟ ਫਿਗਰ ਜੋ ਨਹੀਂ ਦੱਸੇ ਗਏ ਹੈਗੇ। ਬੜੀਆਂ ਕੰਪਨੀਆਂ ਨੇ, ਐਮਾਜ਼ੋਨ ਵਰਗੀਆਂ ਨੇ ਵੀ ਲੇ ਆਫ ਕੀਤੇ ਆ। ਸੋ ਇਸੇ ਨੂੰ ਦੇਖਦੇ ਹੋਏ ਮੈਕਡੋਨਲਡ ਵਾਲੇ ਵੀ ਕਹਿੰਦੇ ਆ ਵੀ ਕਿਉਂਕਿ US ਦੀ ਇਕੋਨਮੀ ਰਿਸੈਸ਼ਨ ਵੱਲ ਨੂੰ ਜਾ ਰਹੀ ਆ ਤੇ ਅਸੀਂ ਵੀ ਜਿਹੜਾ ਆ ਫਿਊਚਰ ਦੇ ਵਿੱਚ ਸਰਵਾਈਵ ਕਰਨ ਦੇ ਲਈ ਆਪਣੇ EMPLOYEES ਨੂੰ ਕੱਟ ਕਰਨ ਜਾ ਰਹੇ ਆ ਤੇ ਨਾਲ ਦੀ ਨਾਲ ਜੋ ਕੰਮ ਕਰਨਾ ਚਾਹੁੰਦੇ ਆ ਉਹਨਾਂ ਦੀ ਜੌਬ, ਉਹਨਾਂ ਦੀ ਸੈਲਰੀ ਦੇ ਵਿੱਚ ਕਾਫੀ ਕੱਟ ਕੀਤਾ ਗਿਆ ਹੈਗਾ। ਕੰਸਲਟਿੰਗ ਫਰਮ ਮੈਕਕਿੰਜ਼ੀ ਐਂਡ ਕੋ ਜੋ ਹੈਗੀ ਆ, ਉਹ ਐਡਵਾਈਜ਼ਰ ਆ ਮੈਕਡੋਨਲਡ ਦੇ। ਉਹਨਾਂ ਨੇ ਕਿਹਾ ਆ ਇਹ ਸਾਰੇ ਰੀਸਟਰਕਚਰਿੰਗ ਦੇ ਨਾਲ ਸਾਡੀ ਜਿਹੜੀ ਸਟਾਕ ਹੈਗਾ ਉਹਦੇ ਉੱਤੇ ਇਹਦਾ ਜਿਹੜਾ ਕਾਫੀ ਅਸਰ ਪਊਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਨੋਜ਼ੇ ਦਾ ਆਪਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਉੱਥੋਂ ਦੀ ਪੁਲਿਸ ਯੂਨੀਅਨ ਦੀ ਡਾਇਰੈਕਟਰ ਇੱਕ ਗੋਰਖ ਧੰਦੇ ਦੇ ਵਿੱਚ ਲੱਗੀ ਹੋਈ ਸੀ ਨਸ਼ੀਲੇ ਪਦਾਰਥਾਂ ਦੇ ਤੇ ਉਸ ਨੂੰ ਉਸ ਦੇ ਬਾਰੇ ਪਤਾ ਲੱਗਾ ਸੀ। ਫਾਈਨਲੀ ਕਹਿੰਦੇ ਵੀ ਅੱਜ ਉਸ ਨੂੰ ਫਾਇਰ ਕਰ ਦਿੱਤਾ ਗਿਆ ਆ, ਬਾਹਰ ਦਾ ਰਸਤਾ ਦਿਖਾਇਆ। ਇਸ ਤੋਂ ਪਹਿਲਾਂ ਉਹਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਰੱਖਿਆ ਗਿਆ। ਸਿੰਥੈਟਿਕ ਓਪੀਆਇਡਸ ਇੰਡੀਆ ਤੇ ਹੋਰ ਮੁਲਕਾਂ ਤੋਂ ਇਲੀਗਲੀ ਗੈਰ ਕਾਨੂੰਨੀ ਢੰਗ ਦੇ ਨਾਲ ਆਬਵੀਅਸਲੀ ਉਹ ਇੰਪੋਰਟ ਕਰਦੀ ਰਹੀ ਤੇ ਇੱਥੇ ਉਹ ਵੰਡਦੀ ਰਹੀ। ਗਿਫਟ ਮੇਕਅਪ, ਚਾਕਲੇਟ ਐਂਡ ਸਵੀਟ, ਫੂਡ ਸਪਲੀਮੈਂਟ, ਵੈਡਿੰਗ ਪਾਰਟੀ ਫੇਵਰਸ, ਇਹ ਜਿਹੜੇ ਮੈਨੀਫੈਸਟ ਦੇ ਅੰਡਰ ਇਹ ਗਲਤ ਤਰੀਕੇ ਦੇ ਨਾਲ ਲਿਖ ਕੇ ਇਹ ਸਾਰਾ ਕੁਛ ਮੰਗਾਉਂਦੀ ਰਹੀ ਆ। ਸਿਗੋਵੀਆ 64 ਸਾਲਾਂ ਦੀ ਆਪਣੇ ਕਹਿੰਦੇ ਵੀ ਘਰ ਦੇ ਕੰਪਿਊਟਰ ਤੇ ਵਰਕ ਕੰਪਿਊਟਰ ਤੋਂ ਇਹ ਕੁਛ ਕਰਦੀ ਰਹੀ, ਜਿਸ ਨੇ ਕਿ ਬਾਅਦ ਦੇ ਵਿੱਚ ਇਹ ਸਾਰੇ ਦੋਸ਼ ਆਪਣੇ
ਇੱਕ ਕੰਮ ਕਰਨ ਵਾਲੀ ਉਹ ਮੇਡ ਦੇ ਉੱਤੇ ਉਸਨੇ ਘੜਨ ਦੀ ਕੋਸ਼ਿਸ਼ ਕੀਤੇ ਸੀਗੇ। ਉਸਦੇ ਅਟਰਨੀ ਦੇ ਦੁਆਰਾ ਅਜੇ ਤੱਕ ਕੋਈ ਵੀ ਕਮੈਂਟ ਜਿਹੜਾ ਹੈ ਉਹ ਨਹੀਂ ਕੀਤਾ ਗਿਆ। ਪੁਲਿਸ ਐਸੋਸੀਏਸ਼ਨ ਨੇ ਇਸ ਨੂੰ ਫਾਈਨਲੀ ਜਿਹੜਾ ਉਹ ਫਾਇਰ ਕੀਤਾ ਜਦੋਂ ਇੰਟਰਨਲ ਇਨਵੈਸਟੀਗੇਸ਼ਨ ਦੇ ਵਿੱਚ ਮੁੱਢਲੀ ਜਾਂਚ ਦੇ ਵਿੱਚ ਹੀ ਇਹ ਸਾਰੇ ਜਿਹੜੇ ਦੋਸ਼ ਆ ਲੱਗਦਾ ਸੀਗਾ ਵੀ ਇਸ ਨੇ ਹੀ ਜਿਹੜੇ ਉਹ ਕੀਤੇ ਹੈਗੇ ਆ। ਸੋ ਆਊਟਸਾਈਡ ਇਨਵੈਸਟੀਗੇਟਰ ਵੀ ਕਹਿੰਦੇ ਵੀ ਹਾਇਰ ਕੀਤਾ ਜਾਊਗਾ ਜਿਸ ਦੀ ਪੂਰੀ ਕੰਪਰੀਹੈਂਸਿਵ ਜਿਹੜੀ ਕਹਿੰਦੇ ਵੀ ਜਾਂਚ ਹੋਊਗੀ। ਇਕੱਲੀ ਇੰਨਾ ਕੁਝ ਕਰ ਸਕੂਗੀ, ਇਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਹੋਣਗੇ ਵੀ ਕੀ ਕੋਈ ਹੋਰ ਵੀ ਅੰਦਰ ਖਾਤੇ ਇਸ ਦੇ ਨਾਲ ਮਿਲ ਕੇ ਇਸ ਗੋਰਖ ਧੰਦੇ ਦੇ ਵਿੱਚ ਲੱਗਾ ਹੋਇਆ ਸੀ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਸਟਾਰਟਅਪ ਕੰਪਨੀ ਦੀ CEO ਅੰਡਰ 30 ਉਸ ਦੇ ਉੱਤੇ $175 ਮਿਲੀਅਨ ਫਰਾਡ ਦੇ ਜਿਹੜੇ ਚਾਰजेस ਆ ਉਹ ਲੱਗੇ ਹੈਗੇ ਆ। ਕਹਿੰਦੇ ਵੀ ਇਸ ਸਟਾਰਟਅਪ ਕੰਪਨੀ ਦੀ CEO ਚਾਰਲੀ ਜੇਵਿਸ ਨੇ ਜੋ JP ਮੋਰਗਨ ਚੇਜ਼ ਆ ਉਹਨਾਂ ਨੂੰ ਇਹ ਦੱਸਿਆ ਸੀ ਵੀ ਸਾਡੇ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਸਟਮਰਸ ਹੈਗੇ ਆ ਸਟੂਡੈਂਟਸ ਲੋਨਸ ਨੂੰ ਲੈ ਕੇ, ਜਦ ਕਿ ਉਹ ਐਕਚੁਅਲ ਨੰਬਰ ਬਹੁਤ ਘੱਟ ਸੀਗੇ। ਇੱਕ ਟਾਈਮ ਦੇ ਉੱਤੇ ਫੋਰਬਸ ਮੈਗਜ਼ੀਨ ਨੇ 30 ਅੰਡਰ 30 ਦੇ ਵਿੱਚ ਉਸ ਨੂੰ ਮੈਂਸ਼ਨ ਕੀਤਾ ਸੀ ਵੀ ਬਹੁਤ ਹੀ ਰਾਈਜ਼ਿੰਗ ਸਟਾਰ ਹੈਗੀ ਆ। ਪਰ ਜੈਵਿਸ ਦੇ ਸਪੋਕਸਪਰਸਨ ਨੇ ਇਹ ਕਿਹਾ ਵੀ ਜਿੰਨੀਆਂ ਵੀ ਐਲੀਗੇਸ਼ਨ ਲਾਈਆਂ ਗਈਆਂ ਅਸੀਂ ਉਹਨਾਂ ਨੂੰ ਡਿਨਾਈ ਕਰਦੇ ਹੈਗੇ ਆ। ਕਹਿੰਦੇ ਵੀ ਇਸ ਨੇ ਡਾਟਾ ਸਾਇੰਟਿਸਟ ਦੇ ਨਾਲ ਰਲ ਕੇ ਇੱਕ ਫੇਕ ਡਾਟਾਬੇਸ ਬਣਾਇਆ ਜੀ ਤਾਂ ਕਿ ਉਹ JP ਮੋਰਗਨ ਚੇਜ਼ ਨੂੰ ਕਨਵਿੰਸ ਕਰ ਸਕਣ ਕਿ ਸਾਡੇ ਕੋਲ 4.25 ਮਿਲੀਅਨ ਯੂਜ਼ਰਸ ਹੈਗੇ ਆ, ਜਦ ਕਿ ਕਹਿੰਦੇ ਵੀ ਉਹ ਮੈਜੋਰਟੀ ਦੇ ਵਿੱਚ ਸਾਰੇ ਉਹ ਜਿਹੜੇ ਝੂਠੇ ਸੀਗੇ, ਕਿਸੇ ਤੋਂ ਉਹ ਸਾਰਾ ਡਾਟਾ ਖਰੀਦਿਆ ਸੀ। ਸੋ ਜੇ ਸਾਰੇ ਚਾਰजेस ਪ੍ਰੂਵ ਹੋ ਜਾਂਦੇ ਆ ਤੇ 30 ਸਾਲਾਂ ਦੀ ਜਿਹੜੀ ਸਜ਼ਾ ਆ ਉਹਨਾਂ ਨੂੰ ਹੋ ਸਕਦੀ ਹੈਗੀ ਆ। ਬਿਲਕੁਲ ਸਿਲੀਕਨ ਵੈਲੀ ਦੇ ਵਿੱਚ ਸਟਾਰਟਅਪਸ ਦੇ ਦੁਆਰਾ ਝੂਠ ਬੋਲਣਾ ਇਹ ਨਵੀਂ ਗੱਲ ਨਹੀਂ ਆ। ਫਾਈਨਲੀ ਲਾਅ ਜਿਹੜਾ ਇਹਨਾਂ ਨੂੰ ਕੈਚ ਅਪ ਕਰ ਰਿਹਾ ਆ। ਥਰੋਨਸ ਦਾ ਜਿਹੜਾ ਹਰਜੋਤ ਸਿੰਘ ਜੀ ਯਾਦ ਹੀ ਹੋਣਾ, ਸਾਰਿਆਂ ਨੂੰ ਭੁੱਲੇ ਨਹੀਂ ਹੋਣੇ। ਉਹਨਾਂ ਨੇ ਵੀ ਇੱਦਾਂ ਹੀ ਬਲੱਡ ਟੈਸਟ ਦੇ ਮਾਮਲੇ ਦੇ ਵਿੱਚ ਬਹੁਤ ਬੇਅੰਤ ਜਿਹੜੇ ਕਹਿ ਲਓ ਵੀ ਉਹਨਾਂ ਨੇ ਝੂਠ ਬੋਲੇ ਸੀ। ਫਾਈਨਲੀ ਜਿਹੜੀ ਉਹ ਅੰਦਰ ਹੋਏ ਸੀ। ਹੁਣ ਜਿਹੜਾ ਸਾਬਕਾ ਥਰੋਨਸ ਦਾ ਐਗਜ਼ੈਕਟਿਵ ਰਮੇਸ਼ ਸਨੀ ਬਲਵਾਨੀ ਕਹਿੰਦੇ ਵੀ ਉਹ ਹੁਣ ਪ੍ਰਿਜ਼ਨ ਦੇ ਵਿੱਚ ਜਾਊਗਾ। ਇਸ ਮਹੀਨੇ ਅਪੀਲ ਕੋਰਟ ਦੇ ਵਿੱਚ ਇਸਨੇ ਦਰਖਾਸਤ ਪਾਈ ਸੀਗੀ ਵੀ ਇਸ ਨੂੰ ਬਾਹਰ ਰਹਿਣ ਦਿੱਤਾ ਜਾਵੇ ਜਿੰਨੀ ਦੇਰ ਤੱਕ ਇਹ ਆਪਣੀਆਂ ਕਨਵਿਕਸ਼ਨਸ ਨੂੰ ਅੱਗੇ ਜਿਹੜਾ ਉਹ ਫਾਈਟ ਕਰ ਰਿਹਾ ਆ। ਪਰ 9th ਸਰਕਟ ਕੋਰਟ ਆਫ ਅਪੀਲਸ ਨੇ ਜਿਹੜਾ ਕੱਲ ਇਹ ਦੇਰ ਸ਼ਾਮ ਨੂੰ ਫੈਸਲਾ ਜਿਹੜਾ ਉਹ ਦਿੱਤਾ ਵੀ ਇਸ ਦੀ ਜਿਹੜੀ ਪ੍ਰਿਜ਼ਨ ਸੈਂਟੈਂਸ ਆ ਉਹ ਲੇਟ ਨਹੀਂ ਕੀਤੀ ਜਾਊਗੀ। ਇਸ ਨੂੰ 13 ਸਾਲਾਂ ਦੀ ਪ੍ਰਿਜ਼ਨ ਸੈਂਟੈਂਸ ਆਲਰੇਡੀ ਦਿੱਤੀ ਗਈ ਹੈਗੀ। ਜੂਰੀ ਨੇ ਇਹਨਾਂ ਨੂੰ ਦੋਸ਼ੀ ਪਾਇਆ ਸੀਗਾ। ਦੂਜੇ ਪਾਸੇ ਜਿਹੜੀ ਫਾਊਂਡਰ ਤੇ CEO ਆ ਉਹ 11 ਸਾਲਾਂ ਦੀ ਜਿਹੜੀ ਪ੍ਰਿਜ਼ਨ ਸੈਂਟੈਂਸ ਆ ਉਹ ਚੱਲ ਰਹੀ ਹੈਗੀ ਆ। ਉਹਨੇ ਵੀ ਕਿਹਾ ਸੀਗਾ ਵੀ ਮੈਂ ਪ੍ਰੈਗਨੈਂਟ ਆ ਤੇ ਇਸ ਲਈ ਮੈਨੂੰ ਜਿਹੜਾ ਉਹ ਬਾਹਰ ਆਉਣ ਦਿੱਤਾ ਜਾਵੇ। ਅਦਾਲਤ ਨੇ ਉਸ ਦੀ ਵੀ ਦਰਖਾਸਤ ਨੂੰ ਰੱਦ ਕਰ ਦਿੱਤਾ ਸੀ। ਜੀ ਤੇ ਆਪਾਂ ਸਟਾਕ ਮਾਰਕੀਟ ਦੀ ਗੱਲਬਾਤ ਕਰੀਏ। ਜੀ ਜੇ ਸਟਾਕ ਦੇ ਉੱਤੇ ਨਜ਼ਰ ਮਾਰਦੇ ਜਾਈਏ, ਅੱਜ ਜਿਹੜਾ ਗੁੱਡ ਫਰਾਈਡੇ ਦੇ ਕਰਕੇ ਕੰਮਕਾਜ ਜਿਹੜਾ ਉਹ ਉੱਥੇ ਬੰਦ ਹੀ ਜਿਹੜਾ ਉਹ ਸੀਗਾ। ਤੇ ਜੇ ਉੱਦਾਂ ਸੋਨੇ ਦਾ ਭਾਅ ਤੇ ਬਾਕੀ ਸਾਰੀਆਂ ਚੀਜ਼ਾਂ ਦੱਸਦੇ ਜਾਈਏ, ਗੋਲਡ ਅੱਜ ਸੋਨਾ ਜਿਹੜਾ ਆ $2,123 ਪਰ ਆਉਂਸ ਦੇ ਉੱਤੇ ਰਿਹਾ। ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ। 10 year yield 3.40%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 27,919 ਤੇ ਇਥੀਰੀਅਮ $1,857 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $81 ਤੇ 88 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਜੀ ਸਾਨੂੰ ਬਹੁਤ ਵਾਰੀ ਇੱਕ ਜਿਹੜਾ ਪੁੱਛਿਆ ਜਾਂਦਾ ਵੀ ਫਿਊਚਰ ਆਫ $, ਆਉਣ ਵਾਲੇ ਵੀਕ ਦੇ ਵਿੱਚ ਸਾਂਝੀ ਸੱਤ ਪ੍ਰੋਗਰਾਮ 'ਚ ਇਸ ਦੇ ਉੱਤੇ ਵਿਸਥਾਰ ਦੇ ਵਿੱਚ ਜਿਹੜੀ ਚਰਚਾ ਕਰਾਂਗੇ ਕੀ ਜਿਹੜਾ $, ਨੂੰ ਰਹਿ ਕੇ ਕਰੰਟ ਸਿਚੁਏਸ਼ਨ ਕੀ ਕੁਛ ਜਿਹੜਾ ਉਹ ਹੈਗਾ ਆ। ਸੋ ਸੁਣਦੇ ਰਿਹਾ ਕਰੋ ਸਾਰੇ ਜਿਹੜੇ ਪ੍ਰੋਗਰਾਮ, ਇਹਨਾਂ ਵਿੱਚ ਅਜਿਹੀਆਂ ਜਿਹੜੀਆਂ ਜਾਣਕਾਰੀਆਂ ਵਿਸ਼ੇਸ਼ ਚੀਜ਼ਾਂ ਜਿਹੜੀਆਂ ਉਹ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।